ਮਿਨੋਰਟੀਜ਼ ਦਾ ਬੜਾ ਬੁਰਾ ਹਾਲ ਕੀਤਾ ਗਿਆ ਹੈਗਾ, ਮੁਸਲਮਾਨਾਂ ਦਾ, ਕਿਸਾਨਾਂ ਦਾ, ਸਿੱਖਾਂ ਨੂੰ ਲੈ ਕੇ, ਹੋਰ ਜਿਹੜੇ ਮਿਨੋਰਟੀਜ਼ ਹੈਗੇ ਉਹਨਾਂ ਨੂੰ ਲੈ ਕੇ ਵੀ। ਤੇ ਹੁਣ ਮੋਦੀ ਹੁਣੀ ਜਿਹੜੇ ਆ ਤੀਜੀ ਟਰਮ ਜਦੋਂ ਜਿੱਤਣ ਜਾ ਰਹੇ ਆ, ਉਹਦੇ ਨਾਲ ਡੈਮੋਕ੍ਰੇਸੀ ਹੋਰ ਮਾੜੀ ਹੁੰਦੀ ਜਾਊਗੀ। ਰੂਲਿੰਗ ਜਿਹੜੀ ਬੀਜੇਪੀ ਪਾਰਟੀ ਆ, ਉਸ ਨੇ ਗਵਰਨਮੈਂਟ ਦੀਆਂ ਜਿਹੜੀਆਂ ਇੰਸਟੀਟਿਊਸ਼ਨਸ ਹੈਗੀਆਂ ਉਹਨਾਂ ਨੂੰ ਵਰਤਿਆ ਹੈਗਾ ਜੋ ਆਪੋਜੀਸ਼ਨ ਦੇ ਲੀਡਰਸ ਆ ਉਹਨਾਂ ਨੂੰ ਟਾਰਗੇਟ ਕਰਨ ਦੇ ਲਈ। ਭਾਰਤ ਆ ਉਹ ਆਟੋਕ੍ਰੇਸੀ ਵੱਲ ਨੂੰ ਵੱਧਦਾ ਜਾ ਰਿਹਾ ਹੈਗਾ। ਇਹਦੇ ਉੱਤੇ ਬਹੁਤ ਸਾਰੀਆਂ ਸਰਕਾਰਾਂ ਬੋਲ ਤਾਂ ਜ਼ਰੂਰ ਰਹੀਆਂ ਹੈਗੀਆਂ, ਪਰ ਜੋ ਬਿਜ਼ਨਸ ਓਨਰਸ ਆ, ਜੋ ਬਿਜ਼ਨਸਮੈਨ ਆ, ਉਹ ਦਵਾ ਦਵ ਇੰਡੀਆ ਵੱਲ ਨੂੰ ਭੱਜ ਰਹੇ ਆ ਕਿ ਸਾਨੂੰ ਉੱਥੇ ਜਿਹੜਾ ਬਿਜ਼ਨਸ ਆ ਬਹੁਤ ਮਿਲਣਾ ਹੈਗਾ। ਅਗਲੀ ਖਬਰ ਵੱਲ ਚਲੀਏ। ਅੱਜ ਵਾਲ ਸਟਰੀਟ ਜਰਨਲ ਨੇ ਇੱਕ ਆਰਟੀਕਲ ਛਾਪਿਆ ਆ ਅੱਜ ਦੀ ਡੇਟ ਦੇ ਵਿੱਚ, ਅਪ੍ਰੈਲ 9 ਨੂੰ ਸਵੇਰੇ ਅੱਜ ਜੋ ਛਾਪਿਆ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ ਅਮਰੀਕਨ ਇਨਵੈਸਟਰ ਆ ਉਹ ਦੇ ਆਰ ਐਮਬਰੇਸਿੰਗ ਲੈਸ ਡੈਮੋਕ੍ਰੈਟਿਕ ਇੰਡੀਆ। ਕਹਿੰਦੇ ਪਈ ਇੰਡੀਆ ਦੀ ਇਕਨੋਮੀ ਜਿਹੜੀ ਆ ਉਹ ਬੜੀ ਤੇਜ਼ੀ ਦੇ ਨਾਲ ਫੈਲ ਰਹੀ ਹੈਗੀ ਆ ਤੇ ਇੰਡੀਆ ਡੈਮੋਕ੍ਰੈਟਿਕ ਰਿਸੈਸ਼ਨ 'ਚ ਜਾ ਰਿਹਾ ਹੈਗਾ ਤੇ ਅਮਰੀਕਨ ਬਿਜ਼ਨਸਸ ਉਹਨਾਂ ਨੂੰ ਇਹਦੀ ਕੋਈ ਬਾਹਲੀ ਪਰਵਾਹ ਨਹੀਂ ਹੈਗੀ। ਕਹਿੰਦੇ ਪਈ ਇੰਡੀਆ ਦੇ ਵਿੱਚ ਇਲੈਕਸ਼ਨ ਹੋਣ ਵਾਲੀਆਂ ਆ, ਇੱਕ ਆਪੋਜੀਸ਼ਨ ਦਾ ਬੜਾ ਪ੍ਰੋਮੀਨੈਂਟ ਫਿਗਰ ਉਸ ਨੂੰ ਜੇਲ੍ਹ ਦੇ ਵਿੱਚ ਸਿੱਟ ਦਿੱਤਾ ਗਿਆ ਆ। ਇਲੈਕਸ਼ਨ ਫੰਡਸ ਸੀਜ਼ ਕੀਤੇ ਗਏ ਆ ਇੱਕ ਆਪੋਜੀਸ਼ਨ ਪਾਰਟੀ ਦੇ। ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਜਾਣਨ ਵਾਲੇ ਮੁਲਕ ਦੇ ਵਿੱਚ 2 ਹਫ਼ਤਿਆਂ 'ਚ ਇਲੈਕਸ਼ਨਾਂ ਸ਼ੁਰੂ ਹੋ ਜਾਣੀਆਂ ਆ। ਤੇ ਜੋ ਅਮਰੀਕਾ ਦੇ ਇਨਵੈਸਟਰਸ ਹੈਗੇ, ਬਿਜ਼ਨਸ ਓਨਰਸ ਆ, ਉਹ ਬਾਹਲਾ ਕੇਅਰ ਨਹੀਂ ਕਰ ਰਹੇ ਹੈਗੇ। ਕਾਰਨ ਕੀ ਆ? ਕਹਿੰਦੇ ਵੀ ਅਮਰੀਕਨ ਬਿਜ਼ਨਸਸ ਉਸ ਇਕਨੋਮੀ ਨੂੰ ਅਟਰੈਕਟ ਕਰ ਰਹੇ ਆ ਜਿਹੜੀ ਕਿ 7.5% ਦੇ ਕਰੀਬ ਜੋ ਗਰੋ ਹੋਊਗੀ ਇਸ ਸਾਲ। ਵਰਲਡ ਬੈਂਕ ਦੇ ਮੁਤਾਬਕ ਇਹ ਦੱਸਿਆ ਗਿਆ, ਜੋ ਕਿ 3 ਟਾਈਮ ਜ਼ਿਆਦਾ ਹੈਗੀ ਆ ਗਲੋਬਲ ਬੇਸ ਤੇ। ਇੰਡੀਆ ਦੇ ਵਿੱਚ ਫੋਰਨ ਬਿਜ਼ਨਸਸ ਨੂੰ ਲੈ ਕੇ ਖਾਸ ਕਰਕੇ ਪੋਲੀਟੀਕਲ ਸਿਸਟਮ ਦਾ ਉੱਥੇ ਜਿਹੜਾ ਉੱਪਰ ਥੱਲੇ ਹੁੰਦਾ ਰਹਿੰਦਾ ਆ। ਪਹਿਲਾਂ ਇੰਨਾ ਜਿਹੜੇ ਬਾਹਰਲੇ ਇਨਵੈਸਟਰ ਨਹੀਂ ਇਨਵੈਸਟ ਕਰਦੇ ਸੀ, ਪਰ ਹੁਣ ਕਹਿੰਦੇ ਭਈ ਹੋ ਸਕਦਾ ਇਸ ਦਹਾਕੇ ਦੇ ਐਂਡ ਤੱਕ ਜੋ ਇੰਡੀਆ ਆ ਉਹ ਦੁਨੀਆ ਦੀ 3rd ਲਾਰਜੈਸਟ ਇਕਨੋਮੀ ਬਣ ਜਾਵੇ ਤੇ ਅਮਰੀਕਨ ਬਿਜ਼ਨਸਸ ਇਸੇ ਕਰਕੇ ਉੱਥੇ ਧੜਾ ਧੜ ਜਿਹੜੇ ਆ ਬਿਜ਼ਨਸ ਇਨਵੈਸਟ ਕਰ ਰਹੇ ਹੈਗੇ ਆ। ਵਾਲ ਸਟਰੀਟ ਜਰਨਲ ਅੱਗੇ ਜਾ ਕੇ ਲਿਖਦਾ ਵੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਇਸ ਵਾਰੀ ਫੇਰ ਉਹ ਇਸ ਇਲੈਕਸ਼ਨ ਦੇ ਵਿੱਚ ਜਿੱਤ ਜਾਣਗੇ, ਜੋ ਕਿ ਉਹਨਾਂ ਦੀ ਤੀਜੀ ਟਰਮ ਹੋਊਗੀ। ਸਵੀਡਨ ਬੇਸਡ ਬੀ ਡੈਮ ਇੰਸਟੀਚਿਊਟ, ਉਹਨਾਂ ਨੇ ਇੰਡੀਆ ਨੂੰ ਆਲਰੇਡੀ ਡਾਊਨਗ੍ਰੇਡ ਕੀਤਾ ਹੈਗਾ ਆ। ਉਹਨਾਂ ਨੇ ਇੰਡੀਆ ਨੂੰ ਸਟੇਟਸ ਜਿਹੜਾ ਦਿੱਤਾ ਆ ਉਹ ਇਲੈਕਟੋਰਲ ਆਟੋਕ੍ਰੇਸੀ ਦਾ 2018 ਦੇ ਵਿੱਚ ਦਿੱਤਾ ਸੀ। ਤੇ ਹੁਣ ਮੋਦੀ ਹੁਣੀ ਜਿਹੜੇ ਆ ਤੀਜੀ ਟਰਮ ਜਦੋਂ ਜਿੱਤਣ ਜਾ ਰਹੇ ਆ, ਉਹਦੇ ਨਾਲ ਡੈਮੋਕ੍ਰੇਸੀ ਹੋਰ ਮਾੜੀ ਹੁੰਦੀ ਜਾਊਗੀ। US ਗਵਰਨਮੈਂਟ ਫੰਡਡ ਰਿਸਰਚ ਗਰੁੱਪ ਇੱਕ ਫਰੀडम ਹਾਊਸ ਹੈਗਾ, ਜਿਸ ਨੇ ਇਹ ਕਿਹਾ ਵੀ ਇੰਡੀਆ ਦੇ ਵਿੱਚ ਪਾਰਸ਼ਲੀ ਫ੍ਰੀ ਆ। ਇੰਡੀਆ ਬਹੁਤ ਥੋੜਾ ਜਿਹਾ ਹਿੱਸਾ ਆਪਾਂ ਕਹਿ ਸਕਦੇ ਆ ਫ੍ਰੀ ਹੈਗਾ ਆ। ਤੇ ਰੂਲਿੰਗ ਜਿਹੜੀ ਬੀਜੇਪੀ ਪਾਰਟੀ ਆ, ਉਸ ਨੇ ਗਵਰਨਮੈਂਟ ਦੀਆਂ ਜਿਹੜੀਆਂ ਇੰਸਟੀਟਿਊਸ਼ਨਸ ਹੈਗੀਆਂ ਉਹਨਾਂ ਨੂੰ ਵਰਤਿਆ ਹੈਗਾ ਜੋ ਆਪੋਜੀਸ਼ਨ ਦੇ ਲੀਡਰਸ ਆ ਉਹਨਾਂ ਨੂੰ ਟਾਰਗੇਟ ਕਰਨ ਦੇ ਲਈ। ਕੱਲਾ ਉਹ ਨਹੀਂ, ਮਿਨੋਰਟੀਜ਼ ਦਾ ਬੜਾ ਬੁਰਾ ਹਾਲ ਕੀਤਾ ਗਿਆ ਹੈਗਾ, ਮੁਸਲਮਾਨਾਂ ਦਾ, ਕਿਸਾਨਾਂ ਦਾ, ਸਿੱਖਾਂ ਨੂੰ ਲੈ ਕੇ, ਹੋਰ ਜਿਹੜੇ ਮਿਨੋਰਟੀਜ਼ ਹੈਗੇ ਉਹਨਾਂ ਨੂੰ ਲੈ ਕੇ ਵੀ। ਜਦੋਂ ਤੋਂ ਹੀ US ਤੇ ਚਾਈਨਾ ਦੇ ਵਿੱਚ ਰਿਫਟ ਵੱਧਦੀ ਗਈ ਆ, US ਦੀ ਸਟੇਟ ਡਿਪਾਰਟਮੈਂਟ ਨੇ ਇੰਡੀਆ ਦੇ ਨਾਲ ਜਿਹੜਾ ਰਿਲੇਸ਼ਨਸ਼ਿਪ ਆ ਉਸ ਨੂੰ ਵਧਾਉਣ ਦੀ ਗੱਲ ਕੀਤੀ ਆ। 21ਵੀਂ ਸੈਂਚੁਰੀ ਦੇ ਵਿੱਚ ਕਹਿੰਦੇ ਵੀ ਇੰਡੀਆ ਉਹਨਾਂ ਦੇ ਲਈ, ਅਮਰੀਕਾ ਦੇ ਲਈ ਸਟ੍ਰੈਟੇਜਿਕ ਹੋਊਗਾ, ਬਹੁਤ ਵਧੀਆ ਹੋਊਗਾ। ਪਰ ਦੂਸਰੇ ਪਾਸੇ ਅਮਰੀਕਾ ਵਾਲੇ ਇਹ ਵੀ ਕਹਿ ਰਹੇ ਆ ਵੀ ਜੋ ਇੰਡੀਆ ਦੇ ਵਿੱਚ ਇਲੈਕਸ਼ਨ ਸਿਸਟਮ ਆ ਉਹ ਬਿਲਕੁਲ ਫੇਅਰ, ਟਰਾਂਸਪੇਰੈਂਟ ਹੋਣਾ ਚਾਹੀਦਾ ਹੈ ਤੇ ਸਾਰਾ ਕੁਝ ਜੋ ਲੀਗਲੀ ਪ੍ਰੋਸੈਸ ਹੁੰਦੀ ਆ ਉਹ ਵਰਤਣੀ ਚਾਹੀਦੀ ਆ। ਤੇ ਅਰਵਿੰਦ ਕੇਜਰੀਵਾਲ ਦੇ ਮਾਮਲੇ ਦੇ ਵਿੱਚ 2-3 ਵਾਰੇ ਜਿਹੜੀਆਂ ਅਮਰੀਕਾ ਦੀ ਸਰਕਾਰ ਜਾਂ ਉਹਨਾਂ ਦੇ ਜਿਹੜੇ ਨੁਮਾਇੰਦੇ ਆ ਉਹ ਬੋਲੇ ਵੀ ਹੈਗੇ ਆ। ਸੋ ਕਹਿੰਦੇ ਭਈ ਅਮਰੀਕਾ ਦਾ ਜੋ ਇਨਵੈਸਟਰ ਆ ਇੰਡੀਆ ਨੂੰ, ਉਹਨਾਂ ਨੇ ਇਹ ਕਿਹਾ ਵੀ $500 ਬਿਲੀਅਨ ਹਰ ਸਾਲ ਦੇ ਹਿਸਾਬ ਨਾਲ ਜੋ ਅਮਰੀਕਾ ਦੀ ਇਨਵੈਸਟਮੈਂਟ ਆ ਉਹ ਇੰਡੀਆ ਦੇ ਵਿੱਚ ਹੋ ਸਕਦੀ ਹੈਗੀ ਆ। 2023 ਦਾ ਜਿਹੜਾ ਫਾਈਨੈਂਸ਼ੀਅਲ ਈਅਰ ਹੈਗਾ ਉਹਦੇ ਵਿੱਚ
ਯੂਐਸ ਦਾ ਜੋ 3rd ਲਾਰਜੈਸਟ ਸੋਰਸ ਆਫ ਐਫਡੀਆਈ ਜੋ ਇੰਡੀਆ ਨੂੰ ਅਕਾਊਂਟਿੰਗ ਦੇ ਵਿੱਚ ਹੈਗਾ, ਉਹ 9% ਟੋਟਲ ਐਫਡੀਆਈ ਦੀ ਇਕੁਇਟੀ ਇਨਫਲੋ ਕਰਦੀ ਹੈਗੀ ਆ। ਇੰਡੀਆ ਦੇ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਇਹ ਦੱਸਿਆ ਹੈਗਾ। ਪਰ ਜਿਸ ਹਿਸਾਬ ਦੇ ਨਾਲ ਉੱਥੇ ਇਲੈਕਸ਼ਨਾਂ ਹੋ ਰਹੀਆਂ, ਜਿਸ ਹਿਸਾਬ ਦੇ ਨਾਲ ਉੱਥੇ ਜੋ ਆਪੋਜੀਸ਼ਨ ਵਾਲੇ ਲੋਕ ਆ ਉਹਨਾਂ ਨੂੰ ਚੁੱਪ ਕਰਾਇਆ ਜਾ ਰਿਹਾ, ਜੇਲ੍ਹਾਂ ਦੇ ਵਿੱਚ ਸਿੱਟਿਆ ਜਾ ਰਿਹਾ। ਸੋ ਜੋ ਭਾਰਤ ਆ ਉਹ ਐਟੋਕ੍ਰੇਸੀ ਵੱਲ ਨੂੰ ਵੱਧਦਾ ਜਾ ਰਿਹਾ ਹੈਗਾ। ਇਹਦੇ ਉੱਤੇ ਬਹੁਤ ਸਾਰੀਆਂ ਸਰਕਾਰਾਂ ਬੋਲ ਤਾਂ ਜ਼ਰੂਰ ਰਹੀਆਂ ਹੈਗੀਆਂ, ਪਰ ਜੋ ਬਿਜ਼ਨਸ ਓਨਰਸ ਆ, ਜੋ ਬਿਜ਼ਨਸਮੈਨ ਆ, ਉਹ ਦਵਾ ਦਵ ਇੰਡੀਆ ਵੱਲ ਨੂੰ ਭੱਜ ਰਹੇ ਆ ਵੀ ਸਾਨੂੰ ਉੱਥੇ ਜਿਹੜਾ ਬਿਜ਼ਨਸ ਆ ਬਹੁਤ ਮਿਲਣਾ ਹੈਗਾ। ਸੋ ਅੱਜ ਇਹ ਕਾਫੀ ਲੰਮਾ ਆਰਟੀਕਲ ਆ, ਆਪਣੇ ਕੋਲ ਇੰਨਾ ਜ਼ਿਆਦਾ ਸਮਾਂ ਨਹੀਂ ਹੈ। ਜੇ ਕਿਸੇ ਕੋਲ ਟਾਈਮ ਜ਼ਰੂਰ ਹੋਇਆ ਸਾਡੇ ਸਰੋਤੇ ਕੋਲ, ਇਹ ਆਰਟੀਕਲ ਨੂੰ ਪੜ੍ਹਿਓ ਜ਼ਰੂਰ। ਤੁਹਾਨੂੰ ਥੋੜਾ ਆਈਡੀਆ ਲੱਗੂਗਾ ਕੀ ਕੁਝ ਇੰਡੀਆ 'ਚ ਵਾਪਰ ਰਿਹਾ, ਕੀ ਕੁਝ ਜਿਹੜੇ ਅਮਰੀਕਨ ਇਨਵੈਸਟਰਸ ਆ ਉਹ ਇੰਡੀਆ ਦੇ ਵਿੱਚ ਇਨਵੈਸਟ ਕਰਨ